ਮੁਲਾਕਾਤਾਂ ਹੋ ਗਈਆਂ। ਬਜ਼ੁਰਗ ਸਾਡੇ ਦੱਸਦੇ ਜਦੋਂ ਹੁਣ ਅਸੀਂ ਆ ਵੀਡੀਓ ਦੇਖੀ ਹੈ ਨਾ ਆਪਣੇ ਪਿੰਡ ਦੀ, ਸਾਨੂੰ ਇਸ ਤਰ੍ਹਾਂ ਲੱਗਾ ਵੀ ਜਿਸ ਤਰ੍ਹਾਂ ਸਾਡੇ ਵਾਲਦੈਨ ਉੱਥੇ ਖੇਲੇ ਆ ਉਹਨਾਂ ਗਲੀਆਂ 'ਚ, ਇਸ ਤਰ੍ਹਾਂ ਹੀ ਅਸੀਂ ਇੱਥੋਂ ਖੇਲਣ ਡਏ ਹਾਂ। ਯਾਨੀ ਇੰਨਾ ਸਾਨੂੰ ਪਿਆਰ ਮਿਲਿਆ ਬਹੁਤ, ਉਸ ਪਿਆਰ ਨੇ ਸਾਨੂੰ ਇੱਥੇ ਖਿੱਚ ਕੇ ਲਿਆਂਦਾ। ਬੜੀ ਗੱਲ ਹੈ ਜੀ। ਉੱਥੇ ਸਾਨੂੰ ਨਾ ਇਹ ਮੇਰੇ ਦੋਸਤ ਭਰਾ ਸਾਨੂੰ ਇੱਥੇ ਖਿੱਚ ਕੇ ਲੈ ਇਹ ਅਸੀਂ ਮੁਹੱਬਤ ਪਿਆਰ। ਸਾਨੂੰ ਜਿੱਦਾਂ ਸਾਡੇ ਬਜ਼ੁਰਗ ਦੱਸਦੇ ਸੀ ਨਾ ਕਿ ਪਿੰਡ ਦੇ 4 ਸ਼ੇਰ ਫਿਰਨੀ ਆ, ਸਾਨੂੰ ਸਭ ਤੋਂ ਪਹਿਲਾਂ ਤੁਸੀਂ ਫਿਰਨੀ ਦਿਖਾਈ ਆ, ਸਾਨੂੰ ਉਦੋਂ ਹੀ ਪਤਾ ਲੱਗਾ ਕਿ ਵਾਕਈ ਪਿੰਡ ਸਾਡਾ, ਵੀ ਸਾਨੂੰ ਕੋਈ 2 ਨੰਬਰ ਹੀ ਨਹੀਂ ਹੋਣ ਲੱਗੀ, ਇਹ ਵਾਕਈ ਪਿੰਡ ਸਾਡਾ। ਰਾਣਾ ਸਾਹਿਬ ਸਾਡੇ ਸਾਰੇ ਪਿੰਡ ਦੇ 4 ਸ਼ੇਰ ਫਿਰਨੀ ਸੀ ਪੱਕੀ, ਤੇ ਬਾਕੀ ਪਿੰਡ ਦੇ ਸ਼ੁਰੂ ਤੋਂ ਹੀ ਮਾਸ਼ਾਅੱਲਾ ਬੜਾ ਤਕੜਾ ਪਿੰਡ ਸੀ, ਉਹ ਅੱਜ ਵੀ ਤਕੜਾ ਵਾ। ਬਾਕੀ ਸਾਨੂੰ ਉਸ ਪਿੰਡ ਨਾਲ ਪਿਆਰ ਆ, ਸਾਨੂੰ ਇੱਥੇ ਲੋਕ ਪਛਾਣਦੇ ਆ ਧਮਕੋਟੀ ਪਿੰਡ ਦੇ ਨਾਂ ਤੇ। ਇਸ ਟਾਈਮ ਨਨਕਾਣਾ ਸਾਹਿਬ ਖੜੇ ਆ ਇਸ ਟਾਈਮ, ਤੇ ਸਾਡੇ ਨਾਲ ਜਿਹੜੇ ਨੇ ਨਾ ਧਮਕੋਟੀ ਪਿੰਡ ਉੱਥੋਂ ਦੇ ਬਜ਼ੁਰਗ ਨੇ, ਤੇ ਨਾਲ ਸਾਡੇ ਗਿੱਲ ਸਾਹਿਬ ਨੇ ਜਿਹੜੇ ਇੰਡੀਆ ਤੋਂ ਆਏ ਨੇ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਦੀ ਆਪਸ ਵਿੱਚ ਕਿੱਦਾਂ ਮੁਲਾਕਾਤ ਹੋਈ ਇਹਨਾਂ ਦੇ ਕੋਲੋਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਵਧੀਆ। ਕਿੱਦਾਂ ਦਾ ਲੱਗਿਆ ਤੁਹਾਨੂੰ ਪਾਕਿਸਤਾਨ ਆ ਕੇ? ਪਾਕਿਸਤਾਨ ਤੇ ਹੁਣ ਆਮ ਆਉਣਾ ਜਾਣਾ, ਪਾਕਿਸਤਾਨ ਕੀ ਪੰਜਾਬ ਹੈ, ਇਹਦੇ ਚ ਆਉਂਦੇ ਆ ਅਸੀਂ। ਤੇ ਅਸੀਂ ਪਹਿਲਾਂ ਅੱਧੇ ਪੰਜਾਬ ਚ ਘੁੰਮ ਫਿਰਦਾ ਤੇ ਹੁਣ ਪੂਰੇ ਪੰਜਾਬ 'ਚ ਘੁੰਮ ਫਿਰਦਾ ਹਾਂ ਵਾਲੇ ਇਹ ਹੈ ਮਤਲਬ। ਤੇ ਸਾਨੂੰ ਕੋਈ ਫਰਕ ਨਜ਼ਰ ਨਹੀਂ ਆਉਂਦਾ, ਬੰਦੇ ਕੋਈ ਫਰਕ ਹੀ, ਬੰਦਿਆਂ 'ਚ ਫਰਕ ਹੈ ਹੀ ਨਹੀਂ ਕੋਈ, ਇੱਕੋ ਜਿਹੇ ਅਸੀਂ ਹੈਗਾ, ਇੱਕੋ ਬੋਲੀ, ਇੱਕੋ ਕਲਚਰ, ਇੱਕੋ ਪਹਿਰਾਵਾ, ਇੱਕੋ ਖਾਣਾ ਪੀਣਾ, ਇੱਕੋ ਜਿਹੀਆਂ ਗਾਲਾਂ। ਹਾਂਜੀ। ਅੱਜ ਤੁਹਾਡੇ ਖੱਬੇ ਤੇ ਸੱਜੇ ਬਜ਼ੁਰਗ ਖੜੇ ਨੇ, ਇਹਨਾਂ ਦਾ ਕਿਵੇਂ ਤੁਹਾਡੇ ਨਾਲ ਰਾਬਤਾ ਹੋਇਆ ਤੇ ਇਹਨਾਂ ਦਾ ਤੁਸੀਂ, ਮੈਨੂੰ ਪਤਾ ਲੱਗਿਆ ਸੀ ਪਿੰਡ ਵੀ ਵਿਖਾਇਆ? ਹਾਂਜੀ ਹਾਂਜੀ, ਉਹ ਸਾਨੂੰ ਸਾਡੇ ਦੋਸਤ ਨੇ ਇੱਥੇ ਰਾਣਾ ਸਾਹਿਬ, ਉਹਨਾਂ ਨੂੰ ਇੱਕ ਤੇ ਮਿਲੇ, ਉਹਨਾਂ ਨਾਲ ਤੇ ਗੱਲਬਾਤ ਹੋਈ, ਉਹਨਾਂ ਦੀ ਵੀਡੀਓਜ਼ ਉਹਨਾਂ ਦੇਖੀਆਂ। ਸਭ ਦਾ ਪੰਜਾਬ ਵੀਡੀਓ ਆਪਣਾ ਚੈਨਲ ਚਲਾਉਂਦੇ ਨੇ, ਤੇ ਉਹਨਾਂ ਨੇ ਸਾਨੂੰ ਕਿਹਾ ਵੀ ਇਸ ਤਰ੍ਹਾਂ ਪਿੰਡ ਹੈ, ਤੇ ਇਹਨਾਂ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਾਡਾ ਪਿੰਡ ਕਿਸੇ ਤਰ੍ਹਾਂ, ਸਾਡੇ ਪਿੰਡ ਦੀ ਵੀਡੀਓ, ਜੇ ਹੋਰ ਨਹੀਂ ਗੱਲਬਾਤ ਤੇ ਘੱਟੋ ਘੱਟ ਸਾਨੂੰ ਪਿੰਡ ਦੀ ਫੋਟੋਆਂ ਹੀ ਭੇਜ ਦਿਓ। ਤੇ ਫਿਰ ਮੈਂ ਪਟਿਆਲੇ ਰਹਿਣਾ, ਤੇ ਉੱਥੋਂ ਸਾਡੇ ਤੋਂ ਕੋਈ 50 ਕਿਲੋਮੀਟਰ ਤੇ ਇਹਨਾਂ ਦਾ ਪਿੰਡ ਹੈ ਧਮਕੋਟੀ। ਤੇ ਉਹ ਫਿਰ ਮੈਂ ਖੋਜ ਕੀਤੀ ਪੂਰੀ, ਮੇਰੇ ਉੱਥੇ ਥੋੜ੍ਹੇ ਜਾਣ ਪਛਾਣ ਵਾਲੇ ਨੇੜੇ ਤੇੜੇ ਦੇ ਪਿੰਡਾਂ ਦੇ ਹਸਣ ਮੇਰੇ ਦੋਸਤ, ਉਹਨਾਂ ਨੂੰ ਮੈਂ ਕਹਿ ਰਿਹਾ ਇਸ ਤਰ੍ਹਾਂ ਪਿੰਡ ਹੈ, ਤੇ ਉਸ ਪਿੰਡ ਦੇ ਕਿਸੇ ਬੰਦੇ ਦਾ ਫੋਨ ਮੈਨੂੰ ਲੈ ਕੇ ਦੇ। ਤੇ ਉਹ ਕਹਿੰਦਾ ਕੋਈ ਗੱਲ ਹੀ ਨਹੀਂ, ਸਾਡੇ ਨਾਲ ਤੇ ਪਿੰਡ ਹੈ। ਉਹ ਕੁਦਰਤੀ ਮੇਰਾ ਦੋਸਤ ਸੀ, ਉਹ ਉਸ ਦੇ ਪਿੰਡ ਦੇ ਲੰਬੜਦਾਰ ਦੀ ਜਿਹੜੀ ਬੇਟੀ ਸੀ ਉਹਦੀ ਵਾਈਫ ਨਾਲ ਪੜ੍ਹਦੀ ਰਹੀ ਸੀ, ਤੇ ਉਹਨੇ ਫਿਰ ਉਹਦੇ ਕੋਲੋਂ ਫੋਨ ਨੰਬਰ ਲਿਆ। ਅਗਲੇ ਦਿਨ ਹੀ ਮੇਰੇ ਕੋਲ ਫੋਨ ਆ ਗਿਆ, ਅਗਲੇ ਸ਼ਾਮ ਨੂੰ ਹੀ ਆ ਗਿਆ, ਕਹਿੰਦੇ ਇਹਨਾਂ ਨਾਲ ਗੱਲ ਕਰ ਲਓ, ਇਹ ਤੁਹਾਨੂੰ ਉਸ ਪਿੰਡ ਬਾਰੇ ਸਾਰੀ ਜਾਣਕਾਰੀ ਦੇਣਗੇ। ਤੇ ਉਸ ਜ਼ਮਾਨੇ ਦਾ ਕੋਈ, ਉਹ ਅਸਲ ਵਿੱਚ ਗਏ ਸੀ ਇੱਧਰੋਂ ਲਾਲਪੁਰ ਤੋਂ ਉੱਠ ਕੇ, ਉਹਨਾਂ ਨੂੰ ਇਹਨਾਂ ਵਾਲੀਆਂ ਜ਼ਮੀਨਾਂ ਅਲਾਟ ਹੋਈਆਂ ਸੀ। ਉਹ ਕਹਿੰਦਾ ਇੱਥੋਂ ਦਾ ਮੁਕਾਮੀ ਕੋਈ ਬਜ਼ੁਰਗ ਲੱਭਣਗੇ, ਤੇ ਹੈਗੇ ਨੇ 2-4 ਬਜ਼ੁਰਗ। ਤੇ ਫਿਰ ਉਹਨਾਂ ਨੇ 2 ਦਿਨ ਬਾਅਦ ਮੈਨੂੰ ਦੱਸਿਆ ਵੀ ਇੱਕ ਬੰਦਾ ਲੱਭ ਗਿਆ, ਕੋਈ 100 ਸਾਲ ਦੇ ਨੇੜੇ ਆ। ਤੇ ਫਿਰ ਅਸੀਂ ਉੱਥੋਂ ਪਟਿਆਲੇ ਤੋਂ ਚੱਲ ਕੇ ਮੇਰੇ ਦੋਸਤ ਰਜਿੰਦਰ ਸਿੰਘ ਧਮਾਨ ਤੇ ਅਸੀਂ ਦੋਵੇਂ ਗਏ ਉੱਥੇ। ਤੇ ਪਹਿਲੀ ਤਾਂ ਗੱਲ, ਉਹਨਾਂ ਨੇ ਵਿਚਾਰਿਆਂ ਨੇ ਬੜਾ ਸਾਰਾ ਇਸਤਕਬਾਲ ਕੀਤਾ, ਉਹ ਬਜ਼ੁਰਗ ਨੂੰ ਬੁਲਾ ਲਿਆ। ਤੇ ਫਿਰ ਉਹ ਤੁਸੀਂ ਵੀਡੀਓ 'ਚ ਤੁਸੀਂ ਦੇਖੇ ਸਾਰਾ ਕੁਝ, ਜਿਵੇਂ ਉਹਨਾਂ ਨੇ ਜਾਣਕਾਰੀ ਦਿੱਤੀ। ਤੇ ਇਸ ਤਰ੍ਹਾਂ ਫਿਰ ਇਹਨਾਂ ਨੂੰ ਉਹ ਵੀਡੀਓ ਗਈ ਜਦੋਂ, ਤੇ ਹੁਣ ਤੇ ਜਿਵੇਂ ਇੱਕ ਰਿਸ਼ਤੇਦਾਰੀ ਬਣ ਗਈ ਹੁੰਦੀ ਹੈ ਨਾ, ਰੋਜ਼ ਇਹਨਾਂ ਦੇ ਫੋਨ, ਇਹਨਾਂ ਦੀ ਬੇਟੀ, ਤੇ ਇਹ ਰੋਜ਼ ਫੋਨ ਕਰਦੇ ਨੇ। ਔਰ ਬੇਟੀ ਇੰਨੀ ਮੈਨੂੰ ਕਈ ਵਾਰੀ ਉਹ ਲੱਗਦਾ ਵੀ ਨਹੀਂ, ਉਹਨੂੰ ਕਹੀਦਾ ਬੇਟਾ ਵੀ ਤੁਸੀਂ ਇੰਨਾ ਮੇਰਾ ਸ਼ੁਕਰੀਆ ਅਦਾ ਨਾ ਕਰੋ, ਸਾਡੀ ਡਿਊਟੀ ਹੈ। ਅਸੀਂ ਤਾਂ ਆਪ, ਕਿਉਂਕਿ ਅਸੀਂ ਆਪ ਵੀ ਇੱਧਰੋਂ ਹਿਜਰਤ ਕਰਕੇ ਇੰਡੀਆ ਗਏ ਹੋਏ ਹਾਂ, ਤੇ ਅਸੀਂ ਤੁਹਾਡਾ ਦਰਦ ਬੜੀ ਚੰਗੀ ਤਰ੍ਹਾਂ ਸਮਝਦੇ ਹਾਂ। ਤੇ ਵੀ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਹੋਵੇਗਾ ਆਪਣਾ ਪਿੰਡ ਵੇਖ ਕੇ, ਜਿਵੇਂ ਮੈਨੂੰ ਮਹਿਸੂਸ ਹੋਇਆ ਸੀ ਮੇਰੇ ਬਜ਼ੁਰਗਾਂ ਦਾ ਪਿੰਡ ਵੇਖ ਕੇ। ਤੇ ਇਸ ਕਰਕੇ ਇਸ ਤਰ੍ਹਾਂ ਸਾਡੇ ਨਾਲ ਮੇਲ ਹੋਇਆ। ਅੱਜ ਇੱਥੇ ਨਨਕਾਣਾ ਸਾਹਿਬ ਆਏ ਨੇ, ਖਾਸ ਤੌਰ 'ਤੇ ਮੈਨੂੰ ਮਿਲਣ ਵਾਸਤੇ ਆਏ ਨੇ, ਤੇ ਅੱਜ ਅਸੀਂ ਘੁੱਟ-ਘੁੱਟ ਜੱਫੀਆਂ ਪਾਈਆਂ ਨੇ ਤੇ ਮਿਲੇ ਹਾਂ। ਤੇ ਬੜਾ ਜਿਵੇਂ ਠੰਡ ਪੈ ਜਾਂਦੀ ਹੈ, ਜਿਵੇਂ ਸੱਕੇ ਭਰਾ ਮਿਲੇ ਹੁੰਦੇ ਨੇ, ਇਸ ਤਰ੍ਹਾਂ ਸਾਨੂੰ ਮਹਿਸੂਸ ਹੋ ਰਿਹਾ। ਇਸਦਾ ਲੱਗ ਨਹੀਂ ਰਿਹਾ ਵੀ ਅਸੀਂ ਪਹਿਲੀ ਵਾਰੀ ਮਿਲੇ ਹਾਂ, ਔਰ ਇਹਨਾਂ ਨੇ ਇੰਨਾ ਪਿਆਰ ਦਿੱਤਾ, ਮਾਣ ਦਿੱਤਾ, ਤੇ ਅਸੀਂ ਇਹਦਾ ਬਿਆਨ ਅਸੀਂ ਨਹੀਂ ਕਰ ਸਕਦੇ। ਤੇ ਉਮੀਦ ਕਰਦੇ ਹਾਂ ਵੀ ਅੱਗੋਂ ਵੀ ਜਦੋਂ ਆਵਾਂਗੇ ਸਾਨੂੰ ਮਿਲਿਆ ਕਰਨਗੇ, ਔਰ ਸਾਡਾ ਜਿਹੜਾ ਇਹ ਤਾਲੁਕ ਕਾਇਮ ਹੋਇਆ, ਇਹ ਜਿੰਨੀ ਤਾਂ ਸਾਡੀ ਹਯਾਤੀ ਆ ਉਦੋਂ ਤੱਕ ਕਾਇਮ ਰਹੇਗਾ। ਅੱਲਾਹ ਤਾਲਾ ਜੀ ਤੁਹਾਨੂੰ ਲੰਬੀ ਸਿਹਤ ਦੇਵੇ। ਤੁਸੀਂ ਬੜਾ ਵਧੀਆ ਕੰਮ ਕੀਤਾ, ਇਹਨਾਂ ਦਾ ਪਿੰਡ ਵਿਖਾਉਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੂੰ ਪਿੰਡ ਵਿਖਾਇਆ ਵੀ, ਤੇ ਇਹਨਾਂ ਨੇ ਮਹਿਸੂਸ ਵੀ ਕੀਤਾ ਉਸ ਧਰਤੀ ਨੂੰ ਜਿਹੜੀ ਤੁਸੀਂ ਦਿਖਾਈ ਹੈ। ਅੱਲਾਹ ਤਾਲਾ ਤੁਹਾਡਾ ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਰਿਸ਼ਤਾ ਇਸ ਤਰ੍ਹਾਂ ਹੀ ਬਰਕਰਾਰ ਰੱਖੇ। ਤੇ ਤੁਹਾਨੂੰ ਕਿੱਦਾਂ ਦਾ ਲੱਗਾ ਸੀ ਇਹਨਾਂ ਨੇ ਜਦੋਂ ਤੁਹਾਨੂੰ ਪਿੰਡ ਵਿਖਾਇਆ? ਸਾਨੂੰ ਇੱਦਾਂ ਲੱਗਿਆ ਜੀ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਪਹੁੰਚ ਗਏ ਹਾਂ।
ਸਾਨੂੰ ਇਦਾਂ ਹੀ ਮਹਿਸੂਸ ਹੁੰਦਾ ਹੈ ਕਿ ਸਾਡੇ ਵੱਡੇ ਸਾਡੇ ਕੋਲ ਬੈਠੇ ਆ, ਜਿਹੜੀਆਂ ਅਸੀਂ ਗੱਲਾਂ ਸੁਣਦੇ ਸਾਨੂੰ ਨਜ਼ਰ ਆ ਰਹੀਆਂ ਵਾ। ਸਾਨੂੰ ਇਦਾਂ ਮਹਿਸੂਸ ਹੁੰਦਾ ਸੀ ਕਿ ਬਸ ਅਸੀਂ ਬਿਲਕੁਲ ਉਹੀ ਕਿਰਦਾਰ 'ਚ ਚਲੇ ਗਏ ਆ ਜੋ ਅੱਜ ਤੋਂ ਪਹਿਲਾਂ 47 ਦੇ ਵਿੱਚ ਸੀਗਾ। ਸਾਨੂੰ ਇੰਨਾ ਮਹਿਸੂਸ ਹੋਇਆ ਆਪਣੀਆਂ ਬਜ਼ੁਰਗਾਂ ਦੀਆਂ ਗੱਲਾਂ। ਹਾਂਜੀ, ਆਪਣੇ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਸਾਡੇ ਉਹਨਾਂ ਨੇ ਖੂਹ ਵੀ ਦਿਖਾਏ, ਜਿਹੜੇ ਸਾਡੇ ਪੁੱਪੀਆਂ ਦੇ ਸਾਡੇ ਵੱਡਿਆਂ ਦੇ ਘਰ ਵੀ ਦਿਖਾਏ। ਤੇ ਸਾਡੇ ਇੱਕ ਮਸ਼ਹੂਰ ਤੇ ਵੱਡੇ ਵੱਡੇ ਦੀ ਕਬਰ ਆ ਜੀ, ਉਹ ਕਬਰ ਨੇ ਲੋਕਾਂ ਨੇ ਇਦਾਂ ਸਾਂਭਿਆ ਵਾ ਜਿਨ੍ਹਾਂ ਨੇ ਆਪਣੀ ਕਬਰ ਸਾਂਭੀ ਆ। ਅੱਛਾ, ਉਹ ਪਿੰਡ ਜਿਹੜਾ ਸੀ ਤੁਹਾਡੇ ਬਜ਼ੁਰਗਾਂ ਨੇ ਬਾਤ। ਹਾਂਜੀ, ਸਾਡੇ ਵੱਡੇ ਭਾਈ ਨੂੰ ਦੱਸਣਗੇ ਜੀ ਕੋਲ ਖੜੇ। ਅੱਛਾ ਜੀ, ਇਹਦੇ ਬਾਰੇ ਦੱਸਣਾ ਜੀ, ਜਿਹੜਾ ਪਿੰਡ ਸੀ ਉਹ ਕਿਦਾਂ ਤੁਸੀਂ ਆਬਾਦ ਕਰਵਾਇਆ ਹੋਇਆ ਸੀ? ਉਹ ਟੀਪੂ ਸੁਲਤਾਨ ਦੇ ਦੌਰ ਦੇ ਅੰਦਰ ਨਾ, ਜਿਸ ਵੇਲੇ ਉਹ ਟੀਪੂ ਸੁਲਤਾਨ ਸ਼ਹੀਦ ਹੋ ਗਏ ਨਾ, ਉਦੋਂ ਸਾਡੇ ਬਜ਼ੁਰਗ ਜਿਹੜੇ ਆ ਨਾ ਬਾਬਾ ਬਾਸਲ, ਉਤੋਂ ਵਿਜ਼ਿਟ ਕਰਕੇ ਇੱਥੇ ਆ ਗਏ ਪਟਿਆਲੇ 'ਚ। ਉੱਥੇ ਪਟਿਆਲੇ ਦਾ ਰਾਜਾ ਜਿਹੜਾ ਸੀ ਨਾ, ਉਹ ਮੁਸਲਮਾਨਾਂ ਦਾ ਬਹੁਤ ਹੀ ਕਦਰਦਾਨ ਸੀਗਾ। ਉਹਨੇ ਮਤਲਬ ਫਿਰ ਇੱਥੇ ਆਬਾਦ ਕਰਨ ਵਾਸਤੇ ਨਾ ਇਸ ਪਿੰਡ ਸਾਡੇ ਉਹ ਬਾਬੇ ਬਾਸਲ ਨੇ ਪਿੰਡ ਆਬਾਦ ਕੀਤਾ। ਅੱਛਾ, ਉਹਨਾਂ ਨੇ ਬਾਤ ਕੀਤੀ। ਉਹਦੇ 3 ਬੇਟੇ ਸੀਗੇ, 2 ਦੀ ਔਲਾਦ ਹੈ, 1 ਦੀ ਔਲਾਦ ਨਹੀਂ ਹੈ। ਇੱਕ ਲਾਵਲਦ ਸੀਗਾ ਤੇ 2 ਦੀ ਔਲਾਦ ਆ। ਉਹਨਾਂ ਚੋਂ ਇੱਕ ਜਿਹੜਾ ਵਾ ਉਹ ਕਬਰ ਜਿਹੜੀ ਆ ਨਾ, ਉਹ ਇੱਕ ਸਿਪਾਹੀ ਉੱਥੇ ਸ਼ਹੀਦ ਹੋਇਆ। ਦੂਸਰਾ ਜਿਹੜਾ ਨਾ ਉਹ ਅੰਮ੍ਰਿਤਸਰ ਜਲਿਆਂਵਾਲਾ ਬਾਗ, ਹਾਂ, ਉੱਥੇ ਜਾ ਕੇ ਸ਼ਹੀਦ ਹੋਏ। ਹਾਂ, ਤੇ ਉਹ ਨਾ ਕੋਈ ਲੜਾਈ ਹੋਈ ਸੀ, ਮਤਲਬ ਇਹਨਾਂ ਦੀ ਬੱਚੀ ਸੀ, ਸ਼ਾਦੀ ਸੀ ਮਾਸ਼ਕੀਆਂ ਦੀ, ਝੀਰਾਂ ਦੀ। ਤੇ ਸਾਡੇ ਉਹ ਵੜ ਕੇ ਦੱਸਦੇ ਆ ਵੀ ਉਹਨਾਂ ਦੀ ਵਜ੍ਹਾ ਨਾਲ ਨਾ ਫਿਰ ਉਹਨਾਂ ਨੂੰ ਭਜਾਣਾ ਪਿਆ ਉਹਨਾਂ ਸਿੱਖਾਂ ਨੂੰ, ਤਾਂ ਫਿਰ ਉਹ ਸ਼ਹੀਦ ਹੋਏ ਉੱਥੇ। ਮਤਲਬ ਦੇਸ਼ ਦੀ ਆਜ਼ਾਦੀ 'ਚ ਇਹਨਾਂ ਦਾ ਵੀ ਰੋਲ ਹੈ। ਹਾਂ, ਜਿਹੜੀ ਉਹਨਾਂ ਨੇ ਮਤਲਬ ਨਾ, ਤੁਸੀਂ ਨਾਂ ਦੱਸਿਓ, ਉੱਥੇ ਨਾਂ ਲਿਖੇ ਹੋਏ ਨੇ ਸ਼ਹੀਦਾਂ ਦੇ। ਹਾਂ, ਮੈਂ ਤੁਹਾਨੂੰ ਪਤਾ ਕਰਕੇ ਦੱਸੂਗਾ। ਤੁਸੀਂ ਆਪਣੇ ਬਜ਼ੁਰਗਾਂ ਦਾ ਨਾਮ ਦੱਸੋ। ਸਿਪਾਹੀ, ਹਾਂ, ਬਾਸਲ ਦੇ 3 ਬੇਟੇ ਸੀ, ਇੱਕ ਸਿਪਾਹੀ, ਇੱਕ ਸਲਾਹੀ, ਇੱਕ ਜਿਹੜੇ ਉੱਥੇ ਸ਼ਹੀਦ ਹੋਏ ਸੀ। ਸਿਪਾਹੀ। ਇਹ ਸਿਪਾਹੀ ਨੇ ਜਿਹੜੇ ਉੱਥੇ ਹੈਗੇ ਆ, ਉਹ ਹੈਗੇ ਆ ਸਲਾਹੀ। ਲਿਖੇ ਹੋਏ ਨੇ, ਮੈਂ ਪਤਾ ਕਰੂੰਗਾ। ਉਹ ਜੇ ਸਲਾਹੀ ਆ ਜਾਂ ਸਿਪਾਹੀ ਆ, ਇਹਨਾਂ ਚੋਂ ਇੱਕ ਵਾ। ਹੁਣ ਮੈਨੂੰ ਕਨਫਰਮ ਨਹੀਂ, ਬਜ਼ੁਰਗ ਸਾਡੇ ਦੱਸਦੇ ਆ। ਜਦੋਂ ਹੁਣ ਅਸੀਂ ਆ ਵੀਡੀਓ ਦੇਖੀ ਹੈ ਨਾ ਆਪਣੇ ਪਿੰਡ ਦੀ, ਸਾਨੂੰ ਇਸ ਤਰ੍ਹਾਂ ਲੱਗਾ ਵੀ ਜਿਸ ਤਰ੍ਹਾਂ ਸਾਡੇ ਵਾਲਦੈਨ ਉੱਥੇ ਖੇਲੇ ਆ ਉਹਨਾਂ ਗਲੀਆਂ 'ਚ, ਇਸ ਤਰ੍ਹਾਂ ਹੀ ਅਸੀਂ ਇੱਥੇ ਖੇਲਣ ਡਏ ਆ। ਯਾਨੀ ਇੰਨਾ ਸਾਨੂੰ ਪਿਆਰ ਮਿਲਿਆ ਬਹੁਤ, ਉਸ ਪਿਆਰ ਨੇ ਸਾਨੂੰ ਇੱਥੇ ਖਿੱਚ ਕੇ ਲਿਆਂਦਾ। ਬੜੀ ਗੱਲ ਹੈ ਜੀ। ਉੱਥੇ ਸਾਨੂੰ ਨਾ, ਇਹ ਮੇਰੇ ਦੋਸਤ ਭਰਾ ਸਾਨੂੰ ਇੱਥੇ ਖਿੱਚ ਕੇ ਲੈ, ਇਹ ਹੈ ਜੀ ਮੁਹੱਬਤ ਪਿਆਰ। ਇੰਜ ਹੀ ਪਿਆਰ ਵਧਣਾ ਚਾਹੀਦਾ ਸਾਡੀ ਆਉਣ ਵਾਲੀ ਨਸਲ ਨੂੰ ਵੀ। ਜਿਹੜੀਆਂ ਮੁੰਡੇ ਛੁੰਡੇ ਨੇ ਅੱਜ ਕੱਲ ਦੇ, ਇਹਨਾਂ ਨੂੰ ਵੀ ਇਹ ਪਿਆਰ ਵਧਾਉਣਾ ਚਾਹੀਦਾ, ਨਫ਼ਰਤ ਨੂੰ ਘਟਾਉਣਾ ਚਾਹੀਦਾ। ਸਾਡਾ ਵੀ ਆਹੀ ਮੈਸੇਜ ਹੈ। ਗੱਲ ਹੋਰ ਤੁਹਾਨੂੰ ਦੱਸਾਂ ਕਿ ਇਹ ਮੇਰੇ ਵੱਡੇ ਭਾਈ ਆ, ਮੇਰੀ ਇੰਨੀ ਉਮਰ ਹੋ ਗਈ ਨੇ, ਅਸੀਂ ਕਦੇ ਨਨਕਾਣੇ ਆਏ ਹੀ ਨਹੀਂ। ਸੂਰਤ ਨੇ ਸਾਨੂੰ ਨਨਕਾਣੇ ਖਿੱਚੇ। ਦੇਖ ਲਓ ਜੀ, ਬਾਬਾ ਜੀ ਨੇ ਤੁਹਾਨੂੰ ਬੁਲਾ ਲਿਆ ਇੱਥੇ। ਯਾਰ ਸੂਰਤਾਂ ਨੇ ਸਾਨੂੰ ਖਿੱਚਿਆ ਇੱਥੇ ਸਿਰਫ ਸਰਦਾਰਾਂ ਦੀ ਵਜ੍ਹਾ ਤੋਂ। ਹੁਣ ਤੁਸੀਂ ਆਇਆ ਕਰੋਗੇ। ਹੁਣ ਇਨਸ਼ਾਅੱਲਾ ਆਵਾਂਗੇ ਜੀ, ਇਨਸ਼ਾਅੱਲਾ ਆਵਾਂਗੇ। ਤੇ ਸਾਨੂੰ ਇੰਨੀ ਖੁਸ਼ੀ ਹੋਈ ਆ ਕਿ ਜਦੋਂ ਤੋਂ ਇਹਨਾਂ ਨੂੰ ਮਿਲਣ ਵਾਸਤੇ ਸਪੈਸ਼ਲ ਇੱਥੇ ਆਏ ਆ। ਤੇ ਸਾਨੂੰ ਇਹਨਾਂ ਨੇ ਇਦਾਂ ਹੀ ਕਰ ਦਿੱਤਾ ਕਿ ਸਾਨੂੰ ਦੁਬਾਰਾ ਉਸ ਪਿੰਡ 'ਚ ਜ਼ਿੰਦਾ ਕਰ ਦਿੱਤਾ। ਜਿੰਦਾ ਜੀ ਬੰਦਾ ਹੋ ਜਾਂਦਾ ਜਦੋਂ ਬੰਦਾ ਆਪਣੇ ਪਿੰਡ ਦੀਆਂ ਗੱਲਾਂ, ਆਪਣੇ ਬਜ਼ੁਰਗਾਂ ਦੀਆਂ ਗੱਲਾਂ ਸੁਣਦਾ। ਮੈਂ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਦਾ ਜੀ ਕਿ ਜਦੋਂ ਤੁਸੀਂ ਤੁਮਕੋਡੀ ਪਿੰਡ 'ਚ ਗਏ ਆ, ਤੁਸੀਂ ਬਾਹਰੋਂ ਵੜਦੇ ਆ, ਅੰਦਰ ਜਾ ਕੇ ਸਬਜ਼ਾ ਬੜਾ ਖੂਬਸੂਰਤ ਲੱਗਿਆ। ਤੁਸੀਂ ਕਹਿੰਦੇ ਬੇਟਾ ਤੁਹਾਡਾ ਪਿੰਡ, ਤੇ ਸਾਨੂੰ ਬੜਾ ਅੱਛਾ ਲੱਗਿਆ। ਦੂਏ ਨੰਬਰ ਪਿੰਡ ਦੀਆਂ ਗਲੀਆਂ ਬਾਜ਼ਾਰ ਬੜੇ ਖੁੱਲੇ, ਵੱਡੇ ਵੱਡੇ ਗੇਟ ਲੱਗੇ ਹੋਏ ਆ। ਤੇ ਕਿਹਾ ਕਿ ਉਸ ਪਿੰਡ ਵਿੱਚ ਕੋਈ ਬੰਦੇ ਰਹਿੰਦੇ ਨਹੀਂ ਹੈਗੇ ਜਿਹੜੇ ਤੁਸੀਂ ਬਾਹਰ ਦੇਖੇ ਨਹੀਂ ਅਸੀਂ? ਨਹੀਂ, ਅਸਲ 'ਚ ਨਾ ਬੰਦੇ ਤਾਂ ਰਹਿੰਦੇ ਨੇ ਕਾਫੀ ਲੋਕ ਨਾ, ਕੈਨੇਡਾ ਵਗੈਰਾ ਅਮਰੀਕਾ ਚਲੇ ਨੇ ਕਾਫੀ ਬੰਦੇ ਨੇ, ਲੇਕਿਨ ਉਹ ਉਸ ਵੇਲੇ ਸ਼ਾਇਦ ਐਤਵਾਰ ਦਾ ਦਿਨ ਸੀ ਤੇ ਜ਼ਿਆਦਾ ਬਾਹਰ ਨਹੀਂ ਨਿਕਲੇ ਲੋਕ। ਲੇਕਿਨ ਸਾਡੇ ਵੈਸੇ ਇਹ ਤੁਹਾਡੀ ਗੱਲ ਸਹੀ ਹੈ, ਬਹੁਤ ਜ਼ਿਆਦਾ ਜਿਹੜੇ ਮੁੰਡੇ ਨੇ ਨਾ, ਬਜ਼ੁਰਗ ਪਿੰਡ ਨੇ, ਤੇ ਉਹ ਅਮਰੀਕਾ, US, ਕੈਨੇਡਾ। ਤੇ ਤੁਸੀਂ ਜਿਹੜੀ ਉਹ ਖੇਤੀ ਵੀ ਵੇਖੀ ਹੋਣੀ ਹੈ ਨਾ, ਖੇਤੀ ਅਕਸਰ ਹੁੰਦੀ ਆ ਨਾ, ਭਾਵੇਂ ਮਸ਼ੀਨਾਂ ਨਾਲ ਹੁੰਦੀ ਹੈ, ਜਿਵੇਂ ਮਰਜ਼ੀ ਹੁੰਦੀ ਹੈ, ਉਹ ਕੰਮ ਨਹੀਂ ਰੁਕਿਆ। ਤੇ ਚਲੋ ਉਹ ਤੇ ਬੰਦਾ ਜਿਹੜਾ ਨਾ ਰੁਜ਼ਗਾਰ ਦੇ ਸਿਲਸਿਲੇ 'ਚ ਪਤਾ ਨਹੀਂ ਕਿੱਥੇ ਕਿੱਥੇ ਘੁੰਮਦਾ ਹੈ, ਲੇਕਿਨ ਉਹਨਾਂ ਦਾ ਪਿਆਰ ਵੀ ਖਤਮ ਨਹੀਂ ਹੋਇਆ। ਪਿੰਡ ਆਉਂਦੇ ਨੇ ਹਰ ਸਾਲ। ਤੇ ਸਾਨੂੰ ਜਿੱਦਾਂ ਸਾਡੇ ਬਜ਼ੁਰਗ ਦੱਸਦੇ ਸੀ ਨਾ ਕਿ ਪਿੰਡ ਦੇ 4 ਸ਼ੇਰ ਫਿਰਨੀ ਆ, ਸਾਨੂੰ ਸਭ ਤੋਂ ਪਹਿਲਾਂ ਤੁਸੀਂ ਫਿਰਨੀ ਦਿਖਾਈ ਆ। ਸਾਨੂੰ ਉਦੋਂ ਹੀ ਪਤਾ ਲੱਗਾ ਕਿ ਵਾਕਈ ਪਿੰਡ ਸਾਡਾ, ਵੀ ਸਾਨੂੰ ਕੋਈ 2 ਨੰਬਰ ਨਹੀਂ ਹੋਣ ਲੱਗੀ, ਇਹ ਵਾਕਈ ਪਿੰਡ ਸਾਡਾ। ਰਾਣਾ ਸਾਹਿਬ ਸਾਡੇ ਸਾਰੇ ਪਿੰਡ ਦੇ 4 ਸ਼ੇਰ ਫਿਰਨੀ ਸੀ ਪੱਕੀ। ਤੇ ਬਾਕੀ ਪਿੰਡ ਦੇ ਸ਼ੁਰੂ ਤੋਂ ਹੀ ਮਾਸ਼ਾਅੱਲਾ ਬੜਾ ਤਕੜਾ ਪਿੰਡ ਸੀ, ਉਹ ਅੱਜ ਵੀ ਤਕੜਾ ਵਾ। ਬਾਕੀ ਸਾਨੂੰ ਉਸ ਪਿੰਡ ਨਾਲ ਪਿਆਰ ਆ। ਸਾਨੂੰ ਇੱਥੇ ਲੋਕ ਪਛਾਣਦੇ ਆ ਤੁਮਕੋਡੀ ਪਿੰਡ ਦੇ ਨਾਂ ਤੇ। ਰੱਲਾਂ ਪਈਆਂ ਨੇ ਨਾ ਤੁਮਕੋਡੀ, ਯਾਨੀ ਕਿ ਸਾਡੀ ਪਛਾਣ, ਸਾਡਾ ਪਿੰਡ ਤੁਮਕੋਡੀ ਆ। ਸਾਡਾ ਜ਼ਿਲ੍ਹਾ ਵੀ ਕੋਈ ਨਹੀਂ, ਸਾਡੀ ਤਹਿਸੀਲ ਵੀ ਕੋਈ ਨਹੀਂ, ਸਾਡੇ ਪਿੰਡ ਦੇ ਨਾਂ ਤੇ ਸਾਡੀ ਪਛਾਣ ਹੋ ਗਈ ਇੱਥੇ ਆ ਕੇ। ਚਲੋ ਜੀ, ਹੁਣ ਦੁਬਾਰਾ ਜਿਹੜੀ ਹੈ ਪਛਾਣ ਤੁਹਾਡੀ ਵੱਧ ਕੇ ਹੁਣ ਲੋਕਾਂ ਤੱਕ ਪਹੁੰਚੀ ਹੈ। ਨਹੀਂ, ਕਿਤੇ ਅੱਲਾ ਨੇ ਮੌਕਾ ਦਿੱਤਾ ਤੇ ਕੋਸ਼ਿਸ਼ ਕਰਾਂਗੇ ਅਸੀਂ ਆਪਣਾ ਪਾ ਕੇ ਪਿੰਡ ਦੇਖਣ ਦਾ। ਅੱਲਾ ਕਰੇ ਜੀ। ਮੌਕਾ ਸਾਨੂੰ ਦਿੱਤਾ ਨਾ ਜੀ, ਇਨਸ਼ਾਅੱਲਾ ਅੱਲਾਹ ਪਾਕ ਨੇ ਕੋਈ ਵਕਤ ਲਿਆਂਦਾ, ਜ਼ਰੂਰ ਲਾਵਾਂਗਾ। ਜ਼ਿੰਦਗੀ ਨਾਲ ਹੀ ਹੈ ਨਾ ਜੀ, ਜ਼ਿੰਦਗੀ ਹੋਈ ਤਾਂ।
ਚਲੋ ਜੀ, ਐਸੇ ਤਰ੍ਹਾਂ ਹੀ ਅੱਲਾਹ ਤਾਲਾ ਤੁਹਾਡਾ ਪਿਆਰ ਕਾਇਮ ਰੱਖੇ, ਸਾਡੀ ਦੁਆ ਹੈ ਜੀ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।